ਨਿਰਮਲ ਮਾਨ ਜੀ, ਲੇਟਲੀ ਜਿਹੜੀਆਂ ਰਿਪੋਰਟਸ ਆ ਰਹੀਆਂ ਆ, ਜੇ ਆਪਾਂ ਹਾਊਸਿੰਗ ਇੰਡਸਟਰੀ ਤੋਂ ਜੇ ਸ਼ੁਰੂ ਕਰਦੇ ਜਾਈਏ ਇਕੋਨਮੀ ਨੂੰ ਨਾਲ ਜਿਹੜਾ ਉਹ ਲੈ ਕੇ, ਮੌਰਗੇਜ ਰੇਟਸ ਜਿਹੜੇ ਐਵਰੇਜ ਆ ਲਗਾਤਾਰ ਵੱਧ ਰਹੇ ਆ। ਆਲਦੋ ਜਿਨ੍ਹਾਂ ਦੇ ਹੋਏ ਪਏ ਆ ਉਹਨਾਂ ਦੇ ਰੇਟਸ ਦੇ ਵਿੱਚ ਤਾਂ ਫਰਕ ਨਹੀਂ ਆ, ਪਰ ਓਵਰਆਲ ਹਾਊਸਿੰਗ ਦੇ ਵਿੱਚ ਵੀ ਖੜੋਤ ਜਿਹੜੀ ਉਹ ਆ ਗਈ ਆ। ਉਹ ਇਕਨੋਮਿਕਲੀ ਉੱਥੇ ਵੀ ਚੱਕਾ ਚੱਲਣਾ ਇੱਕ ਹਿਸਾਬ ਦੇ ਨਾਲ ਬੰਦ ਹੋਇਆ ਪਿਆ ਆ। ਸੋ ਓਵਰਆਲ ਇਕੋਨਮੀ ਦੇ ਉੱਤੇ ਆਪਾਂ ਇਸ ਦਾ ਕੀ ਅਸਰ ਜਿਹੜਾ ਉਹ ਦੇਖਾਂਗੇ? ਬਿਲਕੁਲ ਰਾਜਕਰਨ, ਜੇ ਆਪਾਂ ਗੱਲ ਕਰੀਏ ਤੇ ਇਸ ਟਾਈਮ ਜਿੱਦਾਂ ਅੱਗੇ ਵੀ ਇੱਕ ਦਿਨ ਬਾਬਾ ਫਿਰ ਗੱਲ ਕਰਦੇ ਹਨ, ਗਾਏ ਬਗਾਏ ਆਪਣੇ ਹਰਜੋਤ ਭਾਜੀ ਵੀ ਗੱਲ ਕਰਦੇ ਰਹਿੰਦੇ ਨੇ ਕਿ ਆਲਮੋਸਟ ਨਾਟ ਆਲਮੋਸਟ ਓਵਰ 1.3 ਟ੍ਰਿਲੀਅਨ ਡਾਲਰ ਜਿਹੜਾ ਕ੍ਰੈਡਿਟ ਕਾਰਡ ਦਾ ਡੈਟ ਹੋ ਚੁੱਕਿਆ, ਸਿਰਫ ਕ੍ਰੈਡਿਟ ਕਾਰਡ ਦਾ। ਆਪੇ ਬਾਕੀ ਹਾਊਸਿੰਗ, ਸਟੂਡੈਂਟ ਲੋਨ, ਕਾਰ ਲੋਨ ਆਪਾਂ ਐਡ ਹੀ ਨਹੀਂ ਕਰਦੇ ਪਏ। ਐਵਰੀ ਸਿੰਗਲ ਡੇ ਸਾਡੇ ਇਦਾਂ ਦੇ ਕਲਾਇੰਟ ਨੇ ਜਿਨ੍ਹਾਂ ਦੀਆਂ ਇਹ ਵੀ ਕਾਲ ਆਉਣ ਲੱਗ ਪਈਆਂ, ਵਿਚ ਇਜ਼ ਪ੍ਰੀਟੀ ਡਰਾਸਟਿਕ। ਬੜੀ ਗੱਲ ਹੈ ਕਿ ਜਿੱਥੇ ਹੁਣ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਆਪਣੀ ਘਰ ਦੀ ਯੂਜ਼ੇਬਲ ਗੱਡੀਆਂ ਉਹ ਵੀ ਟੋ ਹੋਣ ਲੱਗ ਪਈਆਂ ਨੇ, ਕਿਉਂਕਿ ਇਹ ਇੰਟਰਸਟ ਰੇਟ ਦੀ ਗੱਲ ਨਹੀਂ। ਅਫਕੋਰਸ ਇੰਟਰਸਟ ਰੇਟ ਤੇ ਵੱਧਦਾ ਹੀ ਪਿਆ, ਇਸ ਟਾਈਮ 6.5 ਦੇ ਕੋਲ ਪਹੁੰਚ ਗਿਆ। ਪਲੱਸ ਚੇਅਰਮੈਨ ਪੌਲ ਨੇ ਕਿਹਾ ਕਿ ਜਿਹੜੀ ਇਕਨੋਮੀ ਹੈਗੀ ਹੈ ਉਹ ਇੰਟਰਸਟ ਡਿਕਰੀਜ਼ ਨੂੰ ਸਸਟੇਨ ਨਹੀਂ ਕਰ ਸਕਦੀ, ਕਿਉਂਕਿ ਇਨਫਲੇਸ਼ਨ ਜਿਹੜੀ ਆ ਉਹ ਵੱਧ ਰਹੀ ਹੈ ਔਰ ਬਹੁਤ ਤੇਜ਼ੀ ਨਾਲ ਵੱਧਦੀ ਪਈ ਹੈ। ਸੋ ਆਉਣ ਵਾਲਾ ਟਾਈਮ ਹੈ ਜਿਹੜਾ ਬਿਕੋਜ਼ ਆਫ ਇਨਫਲੇਸ਼ਨ ਤੇ ਨਾਲ ਰਿਸੈਸ਼ਨ, ਦੋਵੇਂ ਪਾਸੋਂ ਜ਼ਿਆਦਾ ਮਾੜੇ ਹਾਲਾਤ ਬਣਦੇ ਪਏ ਨੇ। ਓਵਰਆਲ ਜੇ ਆਪਾਂ ਗੱਲ ਕਰੀਏ ਤੇ ਅਪਰੋਕਸੀਮੇਟਲੀ ਓਵਰ ਕਲੋਜ਼ ਟੂ 60% ਲੋਕ ਨੇ ਜਿਹੜੇ ਆਪਣੇ ਜਿਨ੍ਹਾਂ ਦੇ ਜਿਹੜੇ ਆਪਣੇ ਕ੍ਰੈਡਿਟ ਕਾਰਡ ਹਰ ਮਹੀਨੇ ਪੇ ਆਫ ਨਹੀਂ ਕਰਦੇ ਪਏ। ਮੋਰ ਦੈਨ 50% ਜਿਹੜੇ ਉਹ ਪੇਮੈਂਟਾਂ ਪਿੱਛੇ ਡਿਲੇ ਕਰ ਚੁੱਕੇ ਨੇ। ਸੋ ਸਿਚੁਏਸ਼ਨ ਕਾਫੀ ਖਰਾਬ ਹੈ ਅਨਫੋਰਚੂਨੇਟਲੀ। ਪਰ ਇਹ ਹੈ ਕਿ ਕਿਉਂਕਿ ਚਾਰੇ ਪਾਸੇ ਖਰਾਬ ਹੈ, ਇਸ ਕਰਕੇ ਇੱਕ ਓਪਰਚੁਨਿਟੀ ਵੀ ਹੈਗੀ ਇਹਦੇ ਵਿੱਚ ਕਿ ਆਪਾਂ ਜਿਹੜੀਆਂ ਸੈਟਲਮੈਂਟਸ ਨੇ ਉਹ ਚੰਗੀਆਂ ਲੈ ਸਕਦੇ ਹਾਂ, ਕਿਉਂਕਿ ਇੱਕ ਫਾਈਨੈਂਸ਼ੀਅਲ ਸਟ੍ਰੈਸ ਦੇ ਜਿਹੜੇ ਇੱਕ ਸਿਚੁਏਸ਼ਨ ਆ ਸਾਰੇ ਪਾਸੇ ਬਣੀ ਹੋਈ ਹੈ। ਔਰ ਅੱਗੇ ਕੀ ਸੀ ਕਿ ਜਦੋਂ ਵੀ ਮਾਰਕੀਟ ਖਰਾਬ ਹੁੰਦੀ ਸੀ ਤੇ ਆਈਟੀ ਵਿੱਚ ਕਦੇ ਇਦਾਂ ਦੀ ਰਿਸੈਸ਼ਨ ਨਹੀਂ ਆਈ, ਕਿਉਂਕਿ ਕੰਪਨੀ ਨੂੰ ਜਦੋਂ ਸਟਾਫ ਜਦੋਂ ਵੀ ਕੱਟ ਡਾਊਨ ਕਰਨੇ ਹੁੰਦੇ ਹਨ ਬਾਡੀਜ਼ ਤੇ ਉਹ ਟੈਕਨੋਲੋਜੀ ਨਾਲ ਓਵਰਕਮ ਕਰਦੀਆਂ ਹਨ। ਇਸ ਟਾਈਮ ਟੈਕਨੋਲੋਜੀ ਮਾਰਕੀਟ ਦੇ ਵਿੱਚ ਵੀ ਔਨ ਐਵਰੇਜ ਜੇ ਆਪਾਂ ਗੱਲ ਕਰੀਏ ਤੇ ਬੇਰੀਏ ਦੇ ਵਿੱਚ 11 ਮਹੀਨੇ ਤੱਕ ਇੱਕ ਬੰਦਾ ਜੇ ਜੌਬ ਲੂਜ਼ ਕਰ ਜਾਂਦਾ, ਜੌਬ ਮਿਲਣ ਚ ਇੰਨਾ ਟਾਈਮ ਲੱਗਦਾ ਪਿਆ। ਸੋ ਥਿੰਗਸ ਆਰ ਨਾਟ ਗੈਟਿੰਗ ਐਨੀ ਬੈਟਰ, ਚੀਜ਼ਾਂ ਖਰਾਬ ਹੀ ਚੱਲਦੀਆਂ ਪਈਆਂ ਕਾਫੀ ਪਿਛਲੇ। ਉਤੋਂ ਨਾਲ ਇਹ ਸਾਰੇ ਕਾਸੇ ਦੇ ਵਿੱਚ H1B ਵਾਲਾ ਰੇਟ ਕਾ ਤੁਸੀਂ ਐਡ ਕਰ ਦਿਓ, ਕਿਉਂਕਿ ਉਹਦੇ ਵਿੱਚ ਤਾਂ 60 ਦਿਨ ਹੀ ਤੁਹਾਨੂੰ ਮਿਲਦੇ ਆ ਜੇ ਤੁਹਾਡੇ ਕੋਲ ਜੌਬ ਨਹੀਂ ਹੈਗੀ। ਜੇ 60 ਦਿਨ 'ਚ ਤੁਹਾਨੂੰ ਜੀ ਜੌਬ ਨਾ ਮਿਲੇ ਤਾਂ ਤੁਹਾਡਾ H1B ਵੀ ਲੈਪਸ ਹੋ ਜਾਂਦਾ। ਨਵੇਂ H1B ਵਾਲੇ ਆ ਰਹੇ ਨਹੀਂ, ਪੁਰਾਣੇ ਜਿਹੜੇ ਉਹ ਭੱਜਣ ਵਾਲਾ ਕੰਮ ਹੋਇਆ ਪਿਆ ਆ। ਤੇ ਉਹਨਾਂ ਦੇ ਹੀ ਬੜੇ ਮਹਿੰਗੇ ਮਹਿੰਗੇ ਘਰ ਉਹਨਾਂ ਨੇ ਜਿਹੜੇ ਲਏ ਆ, ਉਹਨਾਂ ਦੇ ਉੱਤੇ ਹੀ ਕਈ ਤਰੀਕੇ ਦਾ ਜਿਹੜਾ ਡੈਟ ਆ, ਉਹਨਾਂ ਦੇ ਲਈ ਕੀ ਵੇ ਆਊਟ ਹੁੰਦਾ ਆ ਇਸ ਦੇ ਵਿੱਚ? ਡੈਟ ਰਿਲੀਫ ਜਾਂ ਡੈਟ ਕੰਸੋਲੀਡੇਟ, ਉਹਨਾਂ ਦੇ ਕੋਲ ਵੀ ਆਪਸ਼ਨਸ ਹੁੰਦੀਆਂ? ਦੇਖੋ ਜਨਰਲੀ ਲਾਸਟ ਟਾਈਮ ਜਦੋਂ ਇਦਾਂ ਦੀ ਮਾਰਕੀਟ ਦੇ ਵਿੱਚ ਸਲੰਪ ਆਇਆ 2008 ਦੀ ਬੜੀ ਮਾਰਕੀਟ ਕ੍ਰੈਸ਼ ਹੋਇਆ ਸੀ, ਉਦੋਂ ਕਿਉਂਕਿ ਸਬ ਪ੍ਰਾਈਮ ਦਾ ਪ੍ਰੋਬਲਮ ਹੀ, ਲੋਕਾਂ ਦੇ ਇੰਟਰਸਟ ਰੇਟ 6, 8, 9, 10% ਵੀ ਹੈਗੇ ਹਨ। ਤੇ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਲਿਆਂਦਾ ਹੈ ਕਿ ਚਲੋ ਲੋਨ ਮੋਡੀਫਿਕੇਸ਼ਨ ਕਰ ਦਿਓ, ਕਿ ਰੇਟ ਉਹਨਾਂ ਦੇ 2.5-3% ਕਰ ਦਿਓ। ਪਰ ਹੁਣ ਸਿਚੁਏਸ਼ਨ ਇਹ ਹੈ ਕਿ ਮਾਰਕੀਟ ਦੇ ਇੱਕ ਮੇਜਰ ਚੰਕ ਆ ਜਿਹੜਾ 2-2.5% ਦੇ ਉੱਤੇ ਬੈਠਾ ਹੋਇਆ, ਔਰ ਜਿਹੜਾ 2-2.5-3% ਦੇ ਬੈਠਾ ਹੋਇਆ ਉਹਨੂੰ ਹੋਰ ਕੀ ਬ੍ਰੇਕ ਦੇਣਗੇ? ਕਿਉਂ? ਔਰ ਪ੍ਰੋਬਲਮ ਇਹ ਹੈ ਕਿ ਭਾਵੇਂ ਤੁਹਾਡਾ 2% ਇੰਟਰਸਟ ਰੇਟ ਹੈ, ਪਰ ਜੇ ਤੁਹਾਡੀ ਇਨਕਮ ਹੀ ਹੈ ਨਹੀਂ, ਇਨਕਮ ਹੀ ਜ਼ੀਰੋ ਹੈ, ਤੇ ਤੁਸੀਂ ਉਹ 2% ਵੀ ਕਿੱਦਾਂ ਸਸਟੇਨ ਕਰੋਗੇ? ਤੇ ਓਵਰਆਲ ਜਿਹੜੇ ਫੋਰਕਲੋਜ਼ਰ ਨੇ ਐਵਰੀ ਮੰਥ ਵੱਧਦੇ ਪਏ ਨੇ। ਔਰ ਜਿਹੜਾ ਦੀ ਐਕਚੁਅਲ ਪਿਕਚਰ ਜਿਹੜੀ ਆ ਕਲੈਰਿਟੀ ਆ ਉਹ ਸਮਰ ਤੋਂ ਬਾਅਦ ਚਾਉਣੀ, ਕਿ ਬਹੁਤ ਲੋਕੀ ਹੋਲਡ ਕਰਦੇ ਆ ਕਿ ਸਮਰ 'ਚ ਆਪਾਂ ਘਰ ਵੇਚਾਂਗੇ, ਕਿ ਬਹੁਤ ਹੀ ਸਕੂਲ ਬੰਦ ਹੋਣ ਦੇ ਬਾਅਦ ਜਿਹੜੇ ਲੋਕਾਂ ਨੇ ਮੂਵ ਕਰਨਾ ਦਾ ਮੂਵ ਕਰਦੇ ਨੇ। ਤੇ ਸਮਰ ਤੋਂ ਬਾਅਦ ਆਈ ਥਿੰਕ ਅਗਸਤ ਸੈਪਟੈਂਬਰ ਦੇ ਵਿੱਚ ਜ਼ਿਆਦਾ ਪਿਕਚਰ ਕਲੀਅਰ ਹੋਣੀ ਕਿ ਹਾਊਸਿੰਗ ਮਾਰਕੀਟ ਕਿੱਥੇ ਖਲੋਤੀ ਹੈ, ਕੀ ਬਣਦਾ ਪਿਆ। ਸੋ ਜੇ ਕੋਈ ਘਰ ਲੈਣ ਦੀ ਸੋਚਦਾ ਪਿਆ ਤਾਂ ਮੈਂ ਕਹਿੰਦਾ ਕਿ ਥੋੜਾ ਜਿਹਾ ਵੇਟ ਕਰ ਲਓ। ਅਗਸਤ ਦੇ ਬਾਅਦ ਥੋੜੀ ਪਿਕਚਰ ਜ਼ਿਆਦਾ ਕਲੈਰਿਟੀ ਹੋ ਜਾਣੀ ਹੈ। ਆਫਕੋਰਸ ਇਨਵੈਂਟਰੀ ਵਧਣੀ ਹੈ ਸਮਰ ਦੇ ਵਿੱਚ, ਉਹਦੇ ਬਾਅਦ ਜਿਹੜੀ ਚੀਜ਼ਾਂ ਜ਼ਿਆਦਾ ਕਲੀਅਰ ਹੋਣੀਆਂ ਨੇ। ਜੀ, ਇੱਕ ਨਿਰਮਲ ਭਾਜੀ, ਜਿਹੜਾ ਡੈਪਟ ਮੈਨੇਜਮੈਂਟ ਪਲਾਨ ਤਾਂ ਡੈਪਟ ਕੰਸੋਲੀਡੇਸ਼ਨ, ਇਹਦੇ ਚ ਕੀ ਫਰਕ ਹੈਗਾ? ਸੋ ਡੈਟ ਕੰਸੋਲੀਡੇਸ਼ਨ ਹਰਜੋਤ ਭਾਜੀ ਇਦਾਂ ਹੁੰਦਾ ਕਿ ਜਿਹੜੀ ਵੀ ਤੁਹਾਡਾ ਓਵਰਆਲ ਡੈਟ ਹੈ ਉਹਨੂੰ ਆਪਾਂ ਸਾਰਿਆਂ ਨੂੰ ਇਕੱਠਾ ਕਰਕੇ ਤੇ ਜਿਹੜੀ ਉਹਦੀ ਜਿਹੜੀਆਂ ਜਿਹੜੇ ਦੇਖਦੇ ਆ ਕਿ ਓਵਰਆਲ ਇੰਟਰਸਟ ਰੇਟ ਕਿੰਨਾ ਹੈ। ਕਈਆਂ ਨੂੰ ਪਤਾ ਨਹੀਂ ਲੱਗਦਾ, ਡੈਪਟ ਦਾ ਨਹੀਂ ਪਤਾ ਲੱਗਦਾ। ਆਪਾਂ ਸਿੰਪਲ ਪੰਜਾਬੀ ਲੈਂਗੁਏਜ ਸਮਝਾ ਦਈਏ, ਜਿਨ੍ਹਾਂ ਦੇ ਕੋਲ ਕ੍ਰੈਡਿਟ ਕਾਰਡ ਦਾ ਲੋਨ ਹੈਗਾ ਆ, ਪਰਸਨਲ ਲੋਨ ਆ ਜਾਂ ਹੋਰ ਲੋਨ ਆ, ਹਨਾ? ਐਗਜ਼ੈਕਟਲੀ। ਸੋ ਜਨਰਲੀ ਆਪਾਂ ਜਿਹੜਾ ਡੀਲ ਕਰਦੇ ਹਾਂ ਅਨਸਿਕਿਉਰਡ ਡੈਟ 'ਚ ਕਰਦੇ ਹਾਂ। ਅਨਸਿਕਿਉਰਡ ਕਰਜ਼ੇ, ਜਿਵੇਂ ਕ੍ਰੈਡਿਟ ਕਾਰਡ ਦਾ ਕਰਜ਼ਾ ਆ ਗਿਆ, ਤੁਹਾਡੀ ਕੋਈ ਵੈਂਡਰ ਪੇਮੈਂਟ ਹੈ, ਕੋਈ ਲਾਇਰ ਫੀਸ ਹੈ, ਹੁਣ ਮੈਡੀਕਲ ਫੀਸ ਵੀ ਆਉਣ ਲੱਗ ਪਈਆਂ, ਕਿਉਂਕਿ ਬਿਕਾਜ਼ ਕਈ ਆਪਣਾ ਇੱਕ ਬਿਗ ਚੰਕ ਆਫ ਜਿਹੜੀ ਆਪਣੀ ਇੰਡਸਟਰੀ ਦੇ ਵਿੱਚ ਅਨਇਨਸ਼ੋਰਡ ਨੇ, ਔਰ ਆਉਣ ਵਾਲੇ 'ਚ ਉਹ ਪ੍ਰੋਬਲਮ ਹੋਰ ਵਧਣੀ ਹੈ। ਸੋ ਤੁਹਾਡੀ ਕੋਈ ਗੱਡੀ ਹੈ ਜਾਂ ਇਕਵਿਪਮੈਂਟ ਹੈ ਉਹ ਰੀਪੋਸੈਸ ਹੋ ਗਿਆ ਜਾਂ ਟੋਟਲ ਹੋ ਗਿਆ, ਉਹਦੀਆਂ ਪੇਮੈਂਟਾਂ ਫਿਰ ਆ ਜਾਂਦੀਆਂ ਨੇ। ਸੋ ਇਹਨਾਂ ਦੇ ਵਿੱਚ ਟਰੱਕ ਵਗੈਰਾ ਦਾ ਲੋਨ ਵੀ ਵਿੱਚ ਹੀ ਆ ਜਾਂਦਾ? ਜੀ ਦੁਬਾਰਾ, ਟਰੱਕ ਵਗੈਰਾ ਦੇ ਲੋਨ ਜਾਂ ਜਿਹੜੇ ਤੁਹਾਡੇ ਹੈਗੇ ਉਹ ਵੀ ਵਿੱਚ ਹੀ ਆਉਂਦੇ? ਜੇ ਇਕਵਿਪਮੈਂਟ ਤੁਹਾਡੇ ਕੋਲ ਹੈ ਨਹੀਂ, ਕਿਉਂਕਿ ਕਈ ਵਾਰ ਕਿ ਇਕਵਿਪਮੈਂਟ ਤੁਹਾਡੇ ਕੋਲ ਲੈ ਜਾਂਦੇ ਨੇ ਕਿ ਤੁਹਾਡੇ ਕੋਲ ਪੇਮੈਂਟਾਂ ਨਹੀਂ ਹੁੰਦੀਆਂ, ਉਹਦੇ ਬਾਅਦ ਕੀ ਹੁੰਦਾ ਕਿ ਇਕਵਿਪਮੈਂਟ ਲੈਣ ਦੇ ਬਾਅਦ ਵੀ ਮੰਨ ਲਓ ਕਿ ਤੁਹਾਡਾ ਆਊਟਸਟੈਂਡਿੰਗ ਡੈਟ ਹੀ $1,00,000, ਤੇ ਉਹ ਕਹਿੰਦੇ ਜੀ ਅਸੀਂ ਤੇ ਤੁਹਾਡਾ ਇਕਵਿਪਮੈਂਟ ਹੀ ਸਿਰਫ ਤੁਹਾਡਾ ਤੇ 15,000 'ਚ ਵਿਕਿਆ,
ਤੇ ਬਾਕੀ $85,000 ਤੁਸੀਂ ਪੇ ਕਰੋ। ਸੋ ਉਹਦੇ ਉੱਤੇ ਆਪਾਂ ਸੈਟਲਮੈਂਟ ਕਰ ਸਕਦੇ। ਜਨਰਲੀ 99 ਕੀ ਆਲਮੋਸਟ ਮੈਂ ਕਹਿੰਦਾ 100% ਪਰ 100% ਨਾ ਕੇ 99% ਕੇਸਿਸ 'ਚ ਹੁੰਦਾ ਹੀ ਹੈ ਕਿ ਜੇ ਤੁਹਾਡੀ ਗੱਡੀ ਉਹ ਚੀਜ਼ ਰੀਪੋ ਵੀ ਹੋ ਜਾਂਦੀ ਹੈ, ਉਹਦੇ ਬਾਅਦ ਵੀ ਇੱਕ ਲੰਮਸਮ ਵੱਡਾ ਬਿੱਲ ਫਿਰ ਭੇਜਦੇ ਰਹਿੰਦੇ ਨੇ, ਜਿਹਨੂੰ ਕਲੈਕਸ਼ਨ ਐਫਰਟ 'ਚ ਪਾ ਦਿੰਦੇ ਨੇ। ਸੋ ਇਹ ਇੱਕ ਵੱਡਾ ਸਿਚੁਏਸ਼ਨ ਬਣੀ ਹੋਈ ਹੈ। ਪਰ ਕਈ ਵਾਰ ਹੁਣ ਕਿਉਂਕਿ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਕਈ ਵੱਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਕੋਲ ਇਕਵਿਪਮੈਂਟ ਰੱਖਣ ਨੂੰ ਥਾਂ ਨਹੀਂ ਹੈਗੀਆਂ। ਸੋ ਆਊਟ ਆਫ not courtesy, out of this problem, because ਇਹਨਾਂ ਸੋਰਸਸ ਨਹੀਂ ਉਹਨਾਂ ਕੋਲ ਹੈਗੇ ਗੱਡੀਆਂ ਜਾਂ ਇਕਵਿਪਮੈਂਟ ਖੜੇ ਕਰਨ ਵਾਸਤੇ, ਤੇ ਉਹ ਤੁਹਾਡੇ ਕੋਲ ਗੱਡੀ ਹੈਗੀ ਤਾਂ ਵੀ ਉਹ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਹਾਂ ਵੀ ਤੁਸੀਂ ਜਿਹੜੀ ਹੈ ਸੈਟਲ ਕਰ ਲਓ, ਉਹਨੂੰ ਗੱਡੀ ਨਾ ਰਿਟਰਨ ਕਰੋ। ਜਿੱਦਾਂ ਉਦੋਂ ਪਿਛਲੀ ਵਾਰ ਘਰਾਂ ਵੇਲੇ ਵੀ ਇਦਾਂ ਹੀ ਹੋਇਆ ਸੀ, ਕੋਈ ਨਹੀਂ ਰਹੀ ਜਦੋਂ ਸਾਫ਼ ਸਫਾਈ ਰੱਖੋ ਐਟਲੀਸਟ। ਸੋ ਇਹ ਵੀ ਸਰੋਤਿਆਂ ਨੂੰ ਕਲੀਅਰ ਕਰ ਦਈਏ, ਬਹੁਤ ਵਾਰ ਤੁਸੀਂ ਸੋਚਦੇ ਆ ਵੀ ਲੈ ਜੀ ਮੇਰੀ ਪੇਮੈਂਟ ਸੀਗੀ, ਜੇ ਕਾਰ ਲਿਜਾਂਦੇ ਲੈ ਜਾਣ, ਕਿਉਂਕਿ ਪਿਛਲੇ ਸਮੇਂ 'ਚ ਲੋਕਾਂ ਨੇ ਕਈਆਂ ਨੇ ਮਹਿੰਗੀਆਂ ਕਾਰਾਂ ਬੜੀਆਂ ਲਈਆਂ, 1400 1500 $2000 ਵੀ ਪੇਮੈਂਟ ਆ, ਤੇ ਕਾਰ ਲੈਂਦੇ ਲੈ ਜਾਣ। ਪਰ ਇਹ ਨਹੀਂ ਜਿੱਦਾਂ ਮੰਨ ਲਓ ਵੀ 80,000 ਦੀ ਕਾਰ ਆ ਤੇ ਉਹ ਮੁੜ ਕੇ ਵਿਕੀ ਜਿਹੜੀ ਆ 40 ਦੀ, ਤਾਂ ਉਹਨੇ 40 ਫੇਰ ਤੁਹਾਡੇ ਤੇ ਪਾ ਦੇਣਾ ਹੈਗਾ, ਉਹਦੀ ਆਪਾਂ ਗੱਲ ਕਰਦੇ। ਜੀ ਔਰ 90% ਕੇਸਿਸ ਦੇ ਵਿੱਚ ਆਪਾਂ ਨੇ ਹੁੰਦਾ ਕਿ ਆਪਾਂ ਬੰਦ ਕਰਕੇ ਸਾਰਾ ਬੈਂਕਰਪਸੀ ਫਾਈਲ ਕਰਕੇ ਤੇ ਨਵੀਂ ਕੰਪਨੀ ਖੋਲ ਲਾਂਗੇ। ਤੇ ਅੱਗੇ ਵੀ ਤੁਹਾਡੇ ਨਾਲ ਵੀ ਗੱਲ ਹੋਈ ਹੈ ਤੇ ਆਪਣੇ ਰਮਨ ਭਾਜੀ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਕਿ ਹੁਣ ਜਿਹੜੀ ਹਾਈਵੇ ਐਪ ਆਈ ਗਈ ਹੈ ਸਭ ਕੁਝ ਟਰੈਕ ਕਰਦੇ ਪਏ ਨੇ, ਤੇ ਕੰਪਨੀਆਂ ਨਵੀਆਂ ਖੋਲਣ ਜਿਹੜੀਆਂ ਨੇ ਉਹ ਆਲਮੋਸਟ ਵਰਚੁਅਲੀ ਇੰਪੋਸੀਬਲ ਹੋ ਗਈਆਂ ਨੇ, ਔਰ ਬੈਂਕਰਪਸੀ ਪ੍ਰੂਵ ਨਹੀਂ ਹੁੰਦੀ ਪਈ। ਬੈਂਕਰਪਸੀ ਪ੍ਰੂਵ ਕਰਨ ਵਾਸਤੇ ਤੁਹਾਨੂੰ ਸਾਰਾ ਕੁਝ ਆਪਣਾ ਲਿਕੁਇਡੇਟ ਕਰਨਾ ਪੈਂਦਾ, ਵੇਚਣਾ ਪੈਂਦਾ। ਤੋ ਚੀਜ਼ਾਂ ਜਿਹੜੀਆਂ ਨੇ ਆਈ ਥਿੰਕ ਕਿ ਅੜੀ ਆਪਸ਼ਨ ਅਵੇਲੇਬਲ ਹੈਗੀ ਅੱਜ, ਇਹ ਨਹੀਂ ਪਤਾ ਕਦੋਂ ਤੱਕ ਅਵੇਲੇਬਲ ਹੈਗੀ ਹੈ। ਕੱਲ ਨੂੰ ਇਹ ਵੀ ਆਪਸ਼ਨ ਬੰਦ ਕਰ ਦਿੱਤੀ ਜਾਏ ਕਿ ਹਾਂ ਵੀ ਡੈਟ ਸੈਟਲਮੈਂਟ ਵੀ ਨਹੀਂ ਹੋ ਸਕਦੀ, ਉਸ ਤੋਂ ਪਹਿਲਾਂ ਜਿਹੜਾ ਅਨਰੋਲ ਹੋ ਜਾਂਦਾ। ਅਫਕੋਰਸ ਦੇयर इज एन ਆਪਸ਼ਨ ਕਿ ਤੁਸੀਂ ਆਪਣੀ ਜਿਹੜੀ ਪੇਮੈਂਟ ਦਿੰਦੇ ਹੋ, ਇਹਨਾਂ ਪੇਮੈਂਟਾਂ ਦੇ ਨਾਲ ਹੀ ਤੁਸੀਂ 2 ਤੋਂ 4 ਸਾਲ ਵਿੱਚ ਪੈਸੇ ਆਪਣੇ ਸਾਰੇ ਪੇ ਆਫ ਕਰ ਸਕਦੇ ਹੋ, ਔਰ ਅੱਧੇ ਤੋਂ ਵੱਧ ਪੈਸੇ ਬਚਾ ਸਕਦੇ ਹੋ। ਔਰ ਮੈਂ ਜਨਰਲੀ ਪੈਸੇ ਬਚਾਉਣ ਦੀ ਗੱਲ ਜਦੋਂ ਕਰਦੇ ਹਾਂ, ਕਈ ਵਾਰ ਸਾਡਾ ਹੁੰਦਾ ਕਿ ਬਚਦੇ, ਕਈ ਵਾਰ ਨਹੀਂ ਬਚਦੇ, ਪਰ ਇਹ ਇਟਸ ਨਾਟ ਇਨਵੈਸਟਮੈਂਟ ਪ੍ਰੋਗਰਾਮ ਕਿ ਜੇ ਤੁਹਾਡੇ ਪੈਸੇ ਡਬਲ ਕਰਕੇ ਦੇਣੇ ਆਪਾਂ। ਇਹ ਹੈ ਕਿ ਜਿਹੜਾ ਤੁਹਾਡਾ ਕਰਜ਼ਾ ਜੇ ਤੁਸੀਂ ਮਿਨੀਮਮ ਪੇਮੈਂਟ ਕਰੀ ਜਾਓਗੇ, ਉਹਨੂੰ 20 25 30 40 ਸਾਲ ਲੱਗ ਜਾਣੇ ਨੇ, ਜਿਹੜਾ ਤੁਸੀਂ 2 ਤੋਂ 4 ਸਾਲ 'ਚ ਪੇ ਕਰ ਸਕਦੇ ਹੋ। ਔਰ ਜੇ ਤੁਸੀਂ ਸਾਰੀ ਮਿਨੀਮਮ ਪੇਮੈਂਟ ਨੂੰ ਐਡ ਕਰੋ ਤੇ ਜਿਹੜੇ ਤੁਸੀਂ ਅੱਜ ਦੇਣੇ ਨੇ ਉਹ ਤੋਂ ਕਈ ਗੁਣਾ ਜ਼ਿਆਦਾ ਪੇ ਕਰਦੇ ਹੋ, ਇੱਥੇ ਤੁਸੀਂ ਉਹ ਤੋਂ ਕਈ ਗੁਣਾ ਘੱਟ ਪੇ ਕਰਦੇ ਹੋ। ਸੋ ਇਹਦੇ ਬਾਰੇ ਸੈਟਲਮੈਂਟ ਜੀ ਇੱਕ ਵਾਰੀ ਨੰਬਰ ਹੈ ਜੀ, ਨੰਬਰ ਹੈ 888 888 9914 888-888-9914 ਤੇ ਵੈਬਸਾਈਟ ਹੈ ura.org। ਇੱਕ ਚੀਜ਼ ਦੱਸਿਓ, ਹੁਣ ਜਿੱਦਾਂ ਮੰਨ ਲਓ ਇੱਕ ਉਦਾਹਰਨ ਲੈਂਦੇ ਆ ਵੀ ਕਿਸੇ ਦੇ 3-4 ਕ੍ਰੈਡਿਟ ਕਾਰਡ ਆ, 20-30 ਹਜ਼ਾਰ ਉਹਦੇ ਤੇ ਕਰਜ਼ਾ ਚੜਿਆ ਆ, ਸਟਾਰਟ ਕਿੱਥੇ ਜਿਹੜਾ ਉਹ ਕਰਨਾ ਆ? ਓਬਵੀਅਸਲੀ ਹਰ ਇੱਕ ਦਾ ਇੰਟਰਸਟ ਰੇਟ 20-25% ਦੇ ਇਰਦ ਗਿਰਦ ਜਿਹੜਾ ਹੋਊਗਾ, ਕੀ ਕੰਸੋਲੀਡੇਸ਼ਨ ਹੀ ਉਹਨਾਂ ਦੇ ਲਈ ਇੱਕ ਰਾਹ ਬਚਦਾ ਆ ਫਿਰ? ਬਿਲਕੁਲ ਡਿਫਰੈਂਟ ਹੈ ਤੁਹਾਡੇ ਆਪਣੇ ਬਿਜ਼ਨਸ ਆਪਣੇ ਫਿਊਚਰ ਪਲਾਨਸ ਕੀ ਨੇ, ਕਿ ਤੁਸੀਂ ਘਰ ਲੈਣਾ ਹੈ, ਤੁਸੀਂ ਨਿਆਣੇ ਕਾਲਜ ਜਾਂਦੇ ਪਏ ਨੇ, ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਜਾਂ ਹੋ ਸਕਦਾ ਤੁਹਾਡੇ ਵਾਸਤੇ ਕੋਈ ਬੈਂਕਰਪਸੀ ਵੀ ਆਪਸ਼ਨ ਹੋਏ, ਚੈਪਟਰ 1 ਚੈਪਟਰ 7 13 11। ਸੋ ਇਹ ਇੰਡੀਵਿਜੂਅਲ ਕੇਸ ਤੇ ਬੇਸਿਸ ਹੁੰਦਾ, ਪਰ ਸੈਟਲਮੈਂਟ ਇਜ਼ ਵਨ ਆਫ ਦਾ ਬੈਸਟ ਆਪਸ਼ਨ, ਬਿਕੋਜ਼ ਉਹਦੇ 'ਚ ਤੁਹਾਡਾ ਹੈ ਕਿ ਪ੍ਰੋਬਲਮ ਜਿਹੜੀ ਹੈ ਉਹ ਪ੍ਰੋਲੋਂਗ ਨਹੀਂ ਹੁੰਦੀ, ਪ੍ਰੋਬਲਮ ਰਾਈਟ ਅਵੇ ਸੋਲਵ ਹੋ ਜਾਂਦੀ ਹੈ। ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ 6 ਮਹੀਨੇ ਸੋਲਵ ਕਰਨੀ ਹੈ, ਤੁਸੀਂ 4 ਸਾਲ 'ਚ ਕਰਨੀ ਹੈ। ਜੇ ਤੁਸੀਂ ਬੈਂਕਰਪਸੀ ਕਾਲ ਕਰ ਲੈਂਦੇ ਤਾਂ ਅਗਲੇ 7 ਤੋਂ 10 ਸਾਲ, ਤੇ ਜੇ ਤੁਸੀਂ ਕੰਸੋਲੀਡੇਸ਼ਨ ਕਰਦੇ ਹੋ ਤਾਂ ਫਿਰ ਉਹੀ ਜਿਹੜੀ 25-30 ਸਾਲ 'ਚ ਹੋਣੀ ਸੀ ਉਹ ਸ਼ਾਇਦ 15 ਸਾਲਾਂ 'ਚ ਹੋਏਗੀ। ਸੋ ਜਦੋਂ ਤੁਸੀਂ ਕਾਲ ਕਰਦੇ, ਕੋਈ ਵੀ ਸਾਡੇ ਕਾਲ ਕਰਦੇ, ਤੇ ਸਾਡਾ ਜਿਹੜਾ ਸਟਾਫ ਹੈਗਾ ਮੋਸਟਲੀ ਓਵਰ 15 ਈਅਰ ਐਕਸਪੀਰੀਅੰਸ ਨੇ, ਔਰ ਤੁਹਾਨੂੰ ਸਾਰਾ ਦੱਸਦੇ ਨੇ ਕਿ ਕੀ ਵੱਖਰੀਆਂ ਆਪਸ਼ਨਸ ਨੇ, ਤੁਹਾਡੇ ਵਾਸਤੇ ਬੈਸਟ ਆਪਸ਼ਨ ਕੀ ਹੈ। ਦੈਨ ਕਸਟਮਰ ਹੈਜ਼ ਟੂ ਡਿਸਾਈਡ ਕਿ ਉਹਨਾਂ ਵਾਸਤੇ ਬੈਸਟ ਆਪਸ਼ਨ ਕੀ ਹੈ, ਦੈਨ ਦੇ ਵਿਲ ਡਿਸਾਈਡ ਈਦਰ ਵੇ। ਜਿਹੜਾ ਮਰਜ਼ੀ ਪ੍ਰੋਗਰਾਮ ਪਿਕ ਕਰਨ, they do not have to pay us a single penny ਜਦ ਤੱਕ ਉਹਨਾਂ ਦਾ ਕੰਮ ਜਿਹੜਾ ਉਹ ਡਿਲੀਵਰ ਨਹੀਂ ਹੋ ਜਾਂਦਾ। ਸੋ ਡਿਲੀਵਰੀ ਇਟਸ ਆਲ ਕੰਟੀਨਜੈਂਸੀ ਬੇਸਿਸ, ਪਹਿਲਾਂ ਉਹਨਾਂ ਦਾ ਕੰਮ ਹੋਏਗਾ, ਦੈਨ ਦੇ ਪੇ ਦਾ ਫੀਸ, ਐਂਡ ਆਫਟਰ ਪੇਇੰਗ ਦੈਟ ਆਲ ਦਿਸ ਫੀਸ, ਸਾਰਾ ਕੁਝ ਪੇ ਕਰਨ ਲੇਟ ਪੇਮੈਂਟਾਂ ਦੇ ਬਾਅਦ ਦੇ ਕੈਨ ਸਟਿਲ ਸੇਵ ਮੋਰ ਦੈਨ ਅੱਧੇ ਤੋਂ ਵੱਧ ਪੈਸੇ ਬਚਾ ਸਕਦੇ ਆ। ਅੱਛਾ, ਇੱਕ ਚੀਜ਼ ਨਾ, ਕਿਉਂਕਿ ਜਦੋਂ ਡੈਟ ਦਾ ਨਾਮ ਆਉਂਦਾ, ਡੈਟ ਸੈਟਲਮੈਂਟ ਕੰਸੋਲੀਡੇਸ਼ਨ, ਇਹ ਅਕਸਰ ਸ਼ਬਦ ਇੰਟਰਰਿਲੇਟਡਲੀ ਵਰਤ ਲਏ ਜਾਂਦੇ। ਜੇ ਤੁਸੀਂ ਜਾਂਦੇ ਇੱਕ ਵਾਰੀ ਥੋੜਾ ਜਿਹਾ ਇਹਨਾਂ ਦਾ ਡਿਫਰੈਂਸ ਜਿਹੜਾ ਉਹ ਸਮਝਾ ਦਿਓ ਵੀ ਕੰਸੋਲੀਡੇਸ਼ਨ ਤੇ ਸੈਟਲਮੈਂਟ 'ਚ ਕੀ ਫਰਕ ਹੁੰਦਾ? ਸੋ ਸੈਟਲਮੈਂਟ ਦੇ ਵਿੱਚ ਹੈ ਕਿ ਕੰਸੋਲੀਡੇਸ਼ਨ ਦੇ ਤੁਹਾਡੇ ਸਾਰੇ ਲੋਨ ਇਕੱਠੇ ਕਰਕੇ, ਸਾਰੇ ਤੁਹਾਡੇ ਇਕੱਠਾ ਕਰਕੇ ਲੋਨ, ਤੇ ਉਹਦਾ ਇੱਕ ਲੋਨ ਲੈ ਕੇ ਤੇ ਆਪਾਂ ਉਹਦਾ ਇੱਕ ਲੋਨ ਨਾਲ ਪੇ ਕਰ ਲਈਏ, ਜਾਂ ਉਹਦਾ ਦੂਜਾ ਆਪਸ਼ਨ ਹੈ ਕਿ ਸਾਰੇ ਆਪਾਂ ਇਕੱਠੇ ਕਰ ਲਈਏ ਤੇ ਉਹਨਾਂ ਦੀ ਇੰਟਰਸਟ ਰੇਟ ਘੱਟ ਕਰਕੇ, ਤੇ ਇੰਟਰਸਟ ਰੇਟ ਕਰਕੇ ਜਿਹੜੀ ਪੇਮੈਂਟ ਬਣੀ ਉਹ ਆਪਾਂ ਪੇਮੈਂਟ ਪੇ ਕਰੀ ਜਾਈਏ। ਸੋ ਉਹਦਾ ਮਤਲਬ ਕਿ ਆਪਾਂ ਡੈਟ ਨਹੀਂ ਘਟਦਾ, ਡੈਟ ਆਪਾਂ ਨੂੰ ਉਨਾ ਹੀ ਪੇ ਕਰਨਾ ਪੈਂਦਾ। ਤੇ ਜੇ ਆਪਾਂ ਲੋਨ ਕਈ ਵਾਰ ਬਾਹਰੋਂ ਲੈਂਦੇ ਹਾਂ, ਕਈ ਵਾਰ ਉਹ ਵੀ 25 ਤੋਂ ਜ਼ਿਆਦਾ ਮਹਿੰਗਾ ਮਿਲਦਾ, ਤੇ ਕਈ ਵਾਰ ਔਰ ਜਦੋਂ ਆਪਾਂ ਕ੍ਰੈਡਿਟ ਕਰਦੇ ਹਾਂ ਸਾਰੇ ਇਕੱਠੇ ਕਰਕੇ ਤੇ ਉਹਨਾਂ ਦਾ ਇੰਟਰਸਟ ਰੇਟ ਘਟਾ ਲੈਂਦੇ ਹਾਂ। ਸੋ ਜੇ 25% ਜੇ 15% ਵੀ ਹੋ ਗਿਆ, ਤੇ ਕਈ ਵਾਰ ਔਨ ਐਵਰੇਜ ਓਵਰ 78% ਜਿਹੜੇ ਵੀ ਸਾਡੇ ਕਸਟਮਰ ਰੋਲ ਕਰਦੇ ਨੇ ਵਿਦਿਨ ਫਿਊ ਈਅਰਸ, ਉਹ ਫਿਰ ਦੁਬਾਰਾ ਸੈਟਲਮੈਂਟ 'ਚ ਆ ਜਾਂਦੇ ਨੇ। ਉਹ 2-4 ਸਾਲ ਜਿਹੜੀ ਪੇਮੈਂਟਾਂ ਦਿੱਤੀਆਂ ਉਹਨੂੰ ਖਰਾਬ ਹੋ ਜਾਂਦੀਆਂ। ਸੋ ਸੈਟਲਮੈਂਟ 'ਚ ਇਹ ਹੁੰਦਾ ਕਿ ਤੁਸੀਂ ਫਰਮ ਡੇ 1 ਜਿੰਨਾ ਵੀ ਤੁਹਾਡਾ ਅੱਜ ਬੈਲੈਂਸ ਹੈਗਾ, ਜਦੋਂ ਤੁਸੀਂ ਕਾਲ ਕਰਦੇ ਹੋ, ਤੁਹਾਡੀ ਸਟੇਟਮੈਂਟ ਤੋਂ ਜਿੰਨਾ ਹੁੰਦਾ ਤੁਹਾਡਾ ਸੌਫਟ ਪੁੱਲ ਕਰਦੇ ਹਾਂ ਆਪਾਂ, ਔਰ ਜਿੰਨਾ ਵੀ ਤੁਹਾਡਾ ਆਊਟਸਟੈਂਡਿੰਗ ਡੈਟ ਹੈਗਾ
ਉਹਦਾ ਜਿੰਨਾ ਵੀ ਦੇਣਾ ਉਹਦੇ ਉੱਤੇ ਆਪਾਂ ਜਿਹੜਾ ਅੱਜ ਦੀ ਡੇਟ ਹੈਗਾ ਉਹਦੇ ਉੱਤੇ ਸੈਟਲਮੈਂਟ ਦੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਜੇ 10,000 ਹੈ ਤਾਂ ਕੋਸ਼ਿਸ਼ ਕਰਦੇ ਹਾਂ ਕਿ 5,000 ਪੇ ਕਰੀਏ, ਜੇ 20,000 ਹੈ ਤਾਂ ਹੋ ਸਕਦਾ ਕਿ ਆਪਾਂ 8,000 ਪੇ ਕਰੀਏ। ਸੋ ਵੀ ਟਰਾਈ ਟੂ ਗੈਟ ਬੈਸਟ ਸੈਟਲਮੈਂਟ ਜਿਹੜਾ ਆਊਟਸਟੈਂਡਿੰਗ ਹੈ। ਸੋ ਮੈਕਸਿਮਮ ਤੁਹਾਡਾ ਜਿਹੜਾ ਕਰਦੇ ਤੋਂ ਜਾਨ ਸਭ ਤੋਂ ਫਾਸਟੈਸਟ ਪ੍ਰੋਗਰਾਮ ਜਿਹਦੇ ਨਾਲ ਤੁਹਾਡੀ ਜਾਨ ਛੇਤੀ ਛੁੱਟਦੀ ਔਰ ਜ਼ਿਆਦਾ ਤੁਹਾਡੇ ਕਦ ਤੋਂ ਪੈਸੇ ਬਚਦੇ ਨੇ, ਉਹ ਸੈਟਲਮੈਂਟ ਆਪਸ਼ਨ ਹੈਗੀ ਜੀ। ਥੈਂਕ ਯੂ ਨਿਰਮਲ ਭਾਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਇਹਨਾਂ ਜਿਹੜੀਆਂ ਉਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਨ ਦੇ ਲਈ। ਥੈਂਕ ਯੂ ਰਾਜਕਰਨ, ਥੈਂਕ ਯੂ ਰਜਤ ਭਾਜੀ, ਥੈਂਕਸ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ।